अस्सलाम वालेकुम नाज़रीन, मैं अजमल सोनी तो तुसीं देख रहे हो सरदार कमाल ऑफिशियल। नाज़रीन असी बहुत प्यारे दोस्त साढ़े बहुत प्यारे फनकार काबू आए बड़े औखे जे शूटिंग हो रही सी, असी भी पहुँच गए हैं तो केस फिल्म की शूटिंग हो रही सी, बंदे कौन ने मैं थोड़ी मुलाकात कराना। साढ़े बहुत प्यारे फनकार पाकिस्तान स्टेज टैलीविजन थिएटर का बहुत बड़ा नाम हामिद रंगीला साहब। अस्सलाम वालेकुम भाजी। बिस्मिल्लाह सोनी साहब की हाल भाजी खैर हो ठीक गए। अच्छा भाजी चोरी चोरी भी फिल्मां करी जा रहे हैं, शहर तो इन्ना अंदर 40 किलोमीटर अंदर आए हैं, सानू तो इंज लगता सानू किते देश नकाला करता इन्ना अंदर आ गए तुसीं। ਚੋਰੀ ਲੱਗਣ ਡਿਆ ਮੈਨੂੰ ਵੀ। ਮੈਂ ਕੋਈ 42 ਕੁ ਬੰਦਿਆਂ ਨੂੰ ਪੁੱਛਿਆ ਹੋਣਾ ਇੱਥੋਂ ਦਾ ਪਹੁੰਚਣ ਲਈ। ਉਹ ਮੇਰੇ ਮਗਰ ਲੱਗ ਗਿਆ ਕਿ ਇਹਨੂੰ ਪਤਾ ਇੱਥੋਂ ਦਾ ਤੇ ਉਹੀ ਫਿਰ ਮੈਂ ਘੰਟੇ ਡੇਢ ਬਾਅਦ ਇੱਥੇ ਪਹੁੰਚ ਗਿਆ। ਅੱਛਾ ਭਾਜੀ ਤੁਹਾਨੂੰ ਸਾਰੀ ਥਕਾਵਟ ਤਾਂ ਮੇਰੇ ਖਿਆਲ ਕੰਮ ਤੇ ਪਹੁੰਚਣ ਲੱਗਿਆ ਹੋ ਜਾਂਦੀ ਹੋਣੀ ਹੈ। ਹਾਂਜੀ ਇੱਥੇ ਜਿੰਨੀ ਦੇਰ ਨੂੰ ਇੱਥੇ ਪਹੁੰਚਨੇ ਉਨੀ ਦੇਰ ਨੂੰ ਰੂਹ ਵੀ ਮਰੀ ਹੁੰਦੀ ਹੈ ਤੇ ਬੰਦਾ ਵੀ ਅੰਦਰੋਂ ਮਰਿਆ ਹੁੰਦਾ ਤੇ ਭੁੱਖ ਵੀ ਭੁੱਖ ਵੀ। ਉਹ ਤੇ ਐ ਮੈਂ ਦਰਖਤ ਰੁੱਖ ਲਾ ਲੂ ਕੇ ਅਮਰੂਦ ਸ਼ਰੂਦ ਖਾਦੇ ਨੇ ਇੱਥੋਂ ਠੀਕ ਹੋ ਗਿਆ। ਅੱਛਾ ਅਮਰੂਦ ਤਾਜ਼ਾ ਫਰੂਟ ਦੇ ਸ਼ੌਕੀਨ ਹੋ। ਤਾਜ਼ੇ ਮੈਂ ਕਹਿੰਦਾ ਚੋਰਾ ਸੀ ਮੈਂ ਲਾ ਲਿਆ, ਮੈਂ ਕਿਹਾ ਇਹਨਾਂ ਨੂੰ ਤੇ ਖਾਓ। ਅੱਛਾ ਭਾਈ ਜਰਾ ਸਾਡੇ ਦੋਸਤ ਅਹਬਾਬ ਆਡੀਅנס ਨੂੰ ਦੱਸੋ ਕਿ ਫਿਲਮ ਦਾ ਨਾਮ ਕੀ ਹੈ। ਨੋ ਲਵ ਨੋ ਟੈਨਸ਼ਨ। ਲਓ ਜੀ ਨਾਜ਼ਰੀਨ, ਨੋ ਲਵ ਨੋ ਟੈਨਸ਼ਨ ਮਤਲਬ ਤੁਹਾਨੂੰ ਪਤਾ ਲੱਗ ਗਿਆ। ਇਸ ਫਿਲਮ ਲਈ ਦੁਆ ਵੀ ਕਰਨੀ ਹੈ ਤੇ ਇਹਨੂੰ ਇਨਸ਼ਾਅੱਲਾ ਜਦੋਂ ਪਬਲਿਸ਼ ਹੋਏਗੀ ਤੁਸੀਂ ਇਹਨੂੰ ਵੇਖਣਾ ਵੀ ਆ। ਇਹਦੇ 'ਚ ਆਪਣੇ ਲੈਲਪੁਰ ਦੇ ਬਹੁਤ ਜ਼ਿਆਦਾ ਫਨਕਾਰ ਨੇ। ਸਰਦਾਰ ਕਮਾਲ ਸਾਹਿਬ ਨੇ ਇਹਦੇ 'ਚ, ਉਸ ਤੋਂ ਬਾਅਦ ਕੈਸਰ ਪੀਆ ਸਾਹਿਬ ਨੇ, ਤੁਹਾਡਾ ਖਾਦਮ ਖੁਦ, ਔਰ ਇਹਦੇ ਵਿੱਚ ਹੋਰ ਵੀ ਬੜੇ ਲੋਕ ਨੇ। ਡਾਇਰੈਕਟਰ ਇਹਦੇ ਰਾਈਟਰ ਡਾਇਰੈਕਟਰ ਨੇ ਡਾਕਟਰ ਅਜਮਲ ਸਾਹਿਬ, ਔਰ ਜੂਨੀ ਭੱਟ ਸਾਹਿਬ ਇਹਦੇ ਪ੍ਰੋਡਿਊਸਰ ਨੇ। ਤੇ ਬੜੀ ਅੱਛੀ ਫਿਲਮ ਹੈ। ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ ਕਿ ਪਬਲਿਕ ਨੂੰ ਅੱਛੀ ਫਿਲਮ ਦਈਏ। ਅਸਲ 'ਚ ਜਿੰਨੀ ਮਿਹਨਤ ਹੋ ਰਹੀ, ਗਰਮੀ ਫੁੱਲ HD ਪੈ ਰਹੀ ਹੈ, ਲੇਕਿਨ ਉਹਦੇ ਬਾਵਜੂਦ ਇਹ ਜਿੰਨੇ ਸਾਡੇ ਦੋਸਤ ਫਨਕਾਰ ਹਜ਼ਰਾਤ ਨੇ, ਬਿਲੀਵ ਕਰੋਗੇ ਧੁੱਪੇ ਮੈਂ ਇਹਨਾਂ ਦੇ ਨਾਲ ਵੇਖ ਰਹੇ ਹਾਂ, ਪਸੀਨੋ ਪਸੀਨੀ ਹੋਏ ਨੇ ਲੇਕਿਨ ਮਿਹਨਤ ਕਰ ਰਹੇ ਨੇ। ਇਹ ਸਿਰਫ ਤੁਹਾਡੇ ਸਾਡੇ ਵਾਸਤੇ ਮਿਹਨਤ ਕਰ ਰਹੇ ਔਰ ਅਸੀਂ ਇਹਨਾਂ ਨੂੰ ਇਹਦੇ ਬਦਲੇ ਕੀ ਦੇਣਾ ਕੀ ਆ, ਵੇਖਣਾ ਜਾ ਕੇ ਸਿਨੇਮੇ 'ਚ ਪਹੁੰਚ ਕੇ ਫਿਲਮ ਵੇਖਣੀ ਆ ਔਰ ਦੂਸਰੇ ਦੋਸਤਾਂ ਨੂੰ ਵੀ ਅਗਾਹ ਕਰਨਾ ਜਿਹੜਾ ਦੇਖਿਓ ਦੱਸੇ ਜਾ ਕੇ ਯਾਰ ਫਿਲਮ ਬਹੁਤ ਪਿਆਰੀ ਹੈ, ਕਿਉਂਕਿ ਫਿਲਮ ਬਣਨ ਬਹੁਤ ਅੱਛੀ ਰਹੀ ਹੈ ਔਰ ਇਨਸ਼ਾਅੱਲਾ ਤੁਹਾਨੂੰ ਮਜ਼ਾ ਆਏਗਾ। ਅੱਛਾ ਭਾਈ ਤੁਹਾਡਾ ਵਿੱਚ ਕੀ ਰੋਲ ਆ। ਇਹ ਆਗਾ ਮਾਜਦ ਸਾਹਿਬ ਤੇ ਮੈਂ ਦੋਵੇਂ ਭਰਾ ਬਣੇ, ਅਸੀਂ ਭੰਡ ਹੈਗੇ। ਅੱਛਾ ਜੀ। ਇਹ ਜਿਹੜਾ ਹੁਣ ਸ਼ਾਟ ਹੋ ਰਿਹਾ ਇਹ ਅਸੀਂ ਕੋਈ ਚੌਧਰੀ ਟਾਈਪ ਬਣ ਕੇ ਆਏ ਹਾਂ। ਬੇਸਿਕਲੀ ਭੰਡ ਹੈਗੇ ਨੇ ਦੋਵੇਂ, ਸਹੀ ਪਿੰਡ ਦੇ ਭੰਡ ਨੇ ਤੇ ਉਹ ਆਪਣੇ ਪੁੱਤਰ ਦੀ ਸ਼ਾਦੀ ਦੇ ਚੱਕਰ ਦੇ ਵਿੱਚ ਇਹ ਸਾਰਾ ਉਹ। ਅੱਛਾ ਅਗਲੀ ਗੱਲ ਭਾਜੀ, ਅੱਛਾ ਭਾਜੀ ਤੇ ਹੀਰੋ ਕੌਣ ਨੇ। ਇਹਨਾਂ ਦੇ ਹੀਰੋ ਤੁਸੀਂ ਸਕਰੀਨ ਤੇ ਦੇਖੋਗੇ, ਬੜਾ ਅੱਛਾ ਲੜਕਾ ਹੈ, ਨਵਾਂ ਲੜਕਾ ਹੈ, ਠੀਕ ਹੈ। ਔਰ ਹੀਰੋਇਨ ਇਹਨਾਂ ਦੀ ਨਾਲ ਹੈਗੀ ਮਹਿਕ ਨੂਰ ਸਾਹਿਬ, ਸਾਡੇ ਸਟੇਜ ਫਿਲਮ ਦੀ ਬਹੁਤ ਅੱਛੀ ਆਰਟਿਸਟ ਹੈ। ਅੱਛਾ ਜੀ। ਤੇ ਨਾਲ ਇੱਕ ਜਿਹੜੀ ਦੂਸਰੀ ਕੁੜੀ ਹੈ ਉਹ ਵੀ ਤੁਸੀਂ ਨਵੀਂ ਹੈ, ਉਹ ਵੀ ਤੁਸੀਂ ਆਣ ਕੇ ਫਿਲਮ 'ਚ ਹੀ ਦੇਖੋਗੇ ਕਿ ਕੈਸਾ ਕੰਮ ਕਰ ਰਹੀ ਹੈ। ਅੱਛਾ ਜੀ। ਹਾਂਜੀ। ਤੇ ਉਹ ਹੀਰੋ ਦਾ ਨਾਮ ਕੀ ਹੈ ਜੀ। ਹੀਰੋ ਦਾ ਨਾਮ ਜਿਹੜਾ ਹੈ ਮੈਨੂੰ ਨਾਂ ਦਾ ਨਹੀਂ ਪਤਾ ਹੈਗਾ। ਇਹ ਤੁਸੀਂ ਵੈਸੇ ਨਾ ਕਰ ਰਹੇ ਹੋ ਜਾਂ ਨਾਂ ਦਾ ਵਾਕਈ ਨਹੀਂ ਪਤਾ। ਮੈਂ ਮਜ਼ਾਕ ਕਰ ਰਿਹਾ ਔਰ ਮੈਨੂੰ ਵਾਕਈ ਨਹੀਂ ਪਤਾ। ਭਾਈ ਹੈ ਸਾਡਾ ਬੜਾ ਅੱਛਾ। ਇਸ ਤੋਂ ਪਹਿਲਾਂ ਵੀ ਉਹਨਾਂ ਦੇ ਨਾਲ ਇੱਕ ਫਿਲਮ ਅਸੀਂ ਕੀਤੀ ਹੈ। ਅੱਛਾ ਤੂਫਾਨੇ ਬਦਤਮੀਜ਼ੀ। ਤਾਂ ਯਾਨੀ ਕਿ ਇਸ ਲਈ ਨਹੀਂ ਯਾਦ ਰੱਖਾਂ ਕਿ ਪਹਿਲੇ ਕੀਤੀ ਹੈ। ਹਾਂ ਬਸ ਮਿਲੇ ਘੱਟ ਹੈ ਨਾ, ਨਾਮ ਬਸ ਫਿਰ ਰਿਹਾ ਜ਼ਿਹਨ ਦੇ ਵਿੱਚ, ਆ ਨਹੀਂ ਰਿਹਾ। ਅਸਲ 'ਚ ਨਾਮ ਫਿਰ ਰਿਹਾ ਜੀ, ਇੰਨੀ ਗਰਮੀ 'ਚ ਵੀ ਨਾਮ ਫਿਰ ਰਿਹਾ, ਉਹਦਾ ਹੌਸਲਾ ਤੇ ਕਿਉਂਕਿ ਵੈਸੇ ਤਾਂ ਬੰਦਾ ਫਿਰ ਨਹੀਂ ਸਕਦਾ ਲੇਕਿਨ ਨਾਮ ਫਿਰ ਰਿਹਾ, ਫਿਰ ਹੀ ਜਾਣ ਤੋਂ। ਲੇਕਿਨ ਅਸੀਂ ਗੱਪਸ਼ਪ ਲਾਉਂਦੇ ਹਾਂ। ਅੱਛਾ ਅਸੀਂ ਗੱਲਬਾਤ ਨਾਜ਼ਰੀਨ ਅਸਲ 'ਚ ਇਹ ਆ ਕਿ ਹਾਮਿਦ ਭਾਈ ਜਿਹੜੇ ਹਿਡਨ ਰੱਖ ਰਹੇ, ਛੁਪਾਉਣਾ ਚਾਹ ਰਹੇ ਨੇ, ਤੇ ਕੋਈ ਐਸੀ ਗੱਲ ਨਹੀਂ। ਉਹ ਵੀ ਸਾਡੇ ਦੋਸਤ ਜਿਹੜੇ ਹੀਰੋ ਨੇ ਫਿਲਮ ਦੇ, ਉਹ ਵੀ ਇੱਥੇ ਫਿਰ ਰਹੇ ਨੇ। ਤੁਹਾਡੀ ਮੁਲਾਕਾਤ ਉਹਨਾਂ ਨਾਲ ਵੀ ਕਰਾਵਾਂਗੇ। ਮਿੰਟ ਕਰ ਤੇਰਾ, ਮਿੰਟ ਲਾ, ਰੋਟੀ ਲੱਗ ਚੁੱਕੀ ਹੈ। ਅੱਛਾ ਸੱਚੀ ਕਰ ਰਹੀ ਹੈ ਨਾ। ਓਏ ਸਾਰਾ ਨਾ ਮੁਕਾ ਦੇਣਾ, ਮੈਂ ਆ ਰਿਹਾ। ਨਾਜ਼ਰੀਨ ਤਾਂ ਬੁਰਕਬਾਜ਼ੀ ਕਰ ਲਈਏ। नाज़रीन ਅਸੀਂ ਇਸ ਟਾਈਮ ਸੈੱਟ ਤੇ ਮੌਜੂਦ ਸੀ। ਨੋ ਲਵ ਨੋ ਟੈਨਸ਼ਨ ਸਾਡੇ ਬਹੁਤ ਪਿਆਰੀ ਫਿਲਮ ਤਿਆਰ ਹੋ ਰਹੀ ਹੈ ਔਰ ਇਨਸ਼ਾਅੱਲਾ ਜਲਦ ਤੁਹਾਨੂੰ ਦੇਖਣ 'ਚ ਵੀ ਮਿਲੇਗੀ। ਤੇ ਉਸ ਸੈੱਟ ਤੇ ਇੱਕ ਹੋਰ ਸਾਡੇ ਬਹੁਤ ਪਿਆਰੇ ਫਨਕਾਰ ਜਿਨ੍ਹਾਂ ਨੂੰ ਤੁਸੀਂ ਵੀ ਬਹੁਤ ਪਿਆਰ ਕਰਦੇ, ਮੈਂ ਵੀ ਕਰਦਾ ਕਿਉਂ ਮੇਰੇ ਭਾਈ ਨੇ ਵੱਡੇ, ਕੈਸਰ ਪੀਆ ਸਾਹਿਬ। अस्सलाम वालेकुम। वालेकुम सोनी साहब की हालत भी ठीक है। करम भाजी तबीयत दा सुनाओ। करम अल्लाह का शुक्र। मैं किहड़ा तुहाडे कोल दवाई मंग ली। कैसर पीया साहब ਤੇ ਭਈਆ ਤੁਹਾਡੇ ਸਾਹਮਣੇ ਹੁਣੇ ਸ਼ੂਟਿੰਗ ਕਰ ਰਹੇ ਨੇ, ਤੁਹਾਡੇ ਸਾਹਮਣੇ ਇੰਜੋਏ ਕਰ ਰਹੇ ਨੇ ਜੀ। ਅੱਛਾ ਇੰਜੋਏ ਦੇ ਨਾਲ ਨਾਲ ਗਰਮੀ ਬਹੁਤ ਪੈ ਰਹੀ ਤਾਂ ਕੀ ਮਜ਼ਾ ਆ ਰਿਹਾ, ਜ਼ਰਾ ਆਵਾਮ ਨੂੰ ਦੱਸੋ ਵੀ ਗਰਮੀ। ਕੁਛ ਨਹੀਂ, ਮੈਨੂੰ ਟੈਨਸ਼ਨ ਹੀ ਕੋਈ ਨਹੀਂ। 20 ਰੁਪਏ ਦੀ ਬਰਫ਼ ਲਿਆਂਦੀ ਮੈਂ, ਸਾਰੇ ਤਰਸ ਰਹੇ ਨੇ, ਮੈਂ ਕੱਢ ਕੇ ਲਾ ਲੈਣਾ ਥੋੜੀ ਜਿਹੀ। ਇੰਜੋਏ ਕਰ ਰਹੇ ਬੜਾ ਜਿਹਨਾਂ ਦੇ ਨਾਲ AC ਲਈ ਫਿਰ ਰਹੇ 20 ਰੁਪਏ। ਸਰ ਨਹੀਂ 10 ਰੁਪਏ ਦੇ ਵਿੱਚ ਗੋਲੇ ਵੀ ਵੇਚਦੇ ਨੇ ਨਾ।
ਹੁਣ ਤਾਂ ਥੋੜੀ ਜਿਹੀ ਰਹਿ ਗਈ ਹੈ। ਭਾਜੀ ਆਪਣਾ ਕੀ ਰੋਲ ਕੀ ਨੋ ਲਵ ਨੋ ਟੈਨਸ਼ਨ ਫਿਲਮ 'ਚ? ਮੇਰਾ ਇਹ 'ਚ ਕਰੀਮ ਰੋਲ ਹੈ ਜੀ। ਇਹਦੇ ਮੇਰਾ ਜੀ ਉਹ ਜਿਹੜਾ ਨਹੀਂ ਉਹ ਰਜ਼ਾਈਆਂ ਤੇ ਫੇਰਦੇ ਰੋਲ ਉਹ ਹੈ ਜਿਹੜਾ ਚਿਕਨ ਰੋਲ, ਔਰ ਜਿਹੜਾ ਵਿਕਟ ਤੇ ਫੇਰਦੇ ਰੋਲ ਉਹ ਰੋਲ ਹੈ। ਉਹਦੇ 'ਚ ਸਾਰੇ ਰੋਲ ਹੈ ਜੀ। ਇਹਦੇ 'ਚ ਮੇਰਾ ਰੋਲ ਹੈਗਾ ਜੀ ਕਿ ਮੈਂ ਕਾਮਾ ਹੈਗਾ, ਦੋਸਤ ਹੈ ਮੇਰਾ ਹੀਰੋ, ਅੱਛਾ ਜੀ। ਤੇ ਉਹਦੇ ਨਾਲ ਮਿਲ ਕੇ ਅਸੀਂ ਕਿ ਮਸਲਨ ਬੜੀ ਅੱਛੀ ਇੱਕ ਫਿਲਮ ਹੈ, डॉक्टर साहब ने बहुत अच्छी, डॉक्टर अजमल साहब ने लिखी है। हाँ जी, राइटर डायरेक्टर हाँ जी, राइटर डायरेक्टर उन्होंने ਤੇ ਇੱਕ ਅਸੀਂ ਫਿਲਮ ਸੀ ਬਾਊ ਜੀ ਪਿੱਛੇ ਅਸੀਂ ਕੀਤੀ ਸੀ, ਤੇ ਪੁਰਾਣੀ ਹਸਨੈਨ ਸਾਹਿਬ ਜਿਹੜੇ ਡਾਇਰੈਕਟਰ ਸਨ ਬਾਊ ਜੀ, ਤੇ ਉਹਨੂੰ ਫਿਲਮ ਨੂੰ ਅਸੀਂ ਕਰ ਰਹੇ ਹਾਂ ਅੱਛੇ ਹੋਰ ਮਜ਼ੀਦ ਉਹਨਾਂ ਵਰਗੀ ਤੇ ਨਹੀਂ ਕਰ ਸਕਦੇ, ਲੇਕਿਨ ਡਾਕਟਰ ਸਾਹਿਬ ਕੋਸ਼ਿਸ਼ ਕਰ ਰਹੇ ਕਿ ਉਹਨਾਂ ਦੀ ਯਾਦ ਨੂੰ ਤਾਜ਼ਾ ਕੀਤਾ ਜਾਏ। ਮਲਕ ਜੂਨੀ ਸਾਹਿਬ ਨੇ, ਠੀਕ ਹੈ, ਮਾਣਾ ਸਾਹਿਬ ਨੇ ਇਹਦੇ ਪ੍ਰੋਡਿਊਸਰ, ਤੇ ਬੜਾ ਮਜ਼ਾ ਆ ਰਿਹਾ, ਬੜਾ ਅੱਛਾ ਹੈ ਕਿ ਮੈਂ ਦੋਸਤ ਦਾ ਰੋਲ ਕਰ ਰਿਹਾ ਕਿ ਸਾਰੀ ਫਿਲਮ ਦੇ ਵਿੱਚ ਤੁਹਾਨੂੰ ਦੋਸਤ ਹੀ ਕਿਤੇ ਨਜ਼ਰ ਨਹੀਂ ਆਏਗਾ। क्या बात है। लो जी यार, तलक ਹੁੰਦਾ ਕਿ ਜਾਦੂ ਦਾ ਰੋਲ ਹਾਂ ਕਿ ਪੂਰੀ ਫਿਲਮ 'ਚ ਦੋਸਤ ਆ ਤੇ ਕਹਿੰਦੇ ਦੋਸਤ ਨਜ਼ਰ ਹੀ ਨਹੀਂ ਆ ਰਿਹਾ। ਹਾਂ ਜੀ, ਤੁਹਾਡੀਆਂ ਦੁਆਵਾਂ ਨੇ ਜੀ ਭਾਜੀ, ਮੇਰੀਆਂ ਦੁਆਵਾਂ ਤਾਂ ਬੜੀ ਦੇਰ ਦੀਆਂ ਮੁੱਕੀਆਂ ਵਾ। ਤੁਹਾਡੀ ਦੁਆਵਾਂ ਦੇਖੋ ਸੋਹਣੀ ਸਾਹਿਬ, ਤੁਸੀਂ ਸਾਡੇ ਜੂਨੀਅਰ ਜੇ, ਅਸੀਂ ਵੀਰਾਂ ਤੁਹਾਡੀਆਂ ਦੁਆਵਾਂ ਦੇ ਨਾਲ ਤੁਹਾਡਾ ਸ਼ੇਰ ਥੱਲੇ ਹੀ ਜਾ ਰਿਹਾ ਹੈ। ਨਾਜ਼ਰੀਨ, ਪਹਿਲੀ ਗੱਲ ਤੇ ਕਿ ਸਾਡਾ ਸ਼ੇਰ ਨਹੀਂ ਬੱਬਰ ਸ਼ੇਰ, ਔਰ ਸਾਡੇ ਫੈਸਲਾਬਾਦ ਦੀ ਜਾਨ ਕੈਸਰ ਰੁਪਈਆ ਸਾਹਿਬ ਥੱਲੇ ਨਹੀਂ ਜਾ ਰਹੇ। ਬਲੀਵ ਕਰੋਗੇ, ਮਸਰੂਫੀਅਤ ਦਾ ਅੰਦਾਜ਼ਾ ਇਹ ਲਾ ਲਓ, ਇੱਥੋਂ ਇਹਨਾਂ ਨੇ ਸ਼ੂਟ ਕੀਤਾ। मेरा ख्याल कि साह लेना या पानी पीना फिर गड्डी में सेल्फ मारना तो किसी दूसरे सिटी क्योंकि काफ़ी माशाल्लाह मसरूफ तरीन फनकार ने साढ़े देश के, अल्लाह पाक ने इस तरह मसरूफ रखे तो काम बहुत इन्हों के कोल अलहमदुलिल्लाह। जरा गर्मी ना कहते 20 रुपए की बर्फ लई है, हालांकि पट्टी भी लै सकते सी। नहीं, पट्टी कराई है सर। अच्छा जी, क्योंकि मैनू थोड़ी देर बाद डायरेक्टर ने इजाजत नहीं देनी तो पट्टी मैं इट मार देनी तो पट्टी हो जानी है, ਉਹਦੇ ਲਈ बुक कराई ਉਹਦੇ ਲਈ कराई है जी। अच्छा भाई, इस फिल्म के अलावा भी कोई अगला प्रोजेक्ट कोई है? हाँ जी सोनी जी, मैं अलहमदुलिल्लाह बड़ा शुक्र अलहमदुलिल्लाह कि सारिਆਂ ਨੂੰ पता है कि मसरूफीयत ਹੁਣ मैं ठाकुर साहब ਅਸੀਂ इंशाल्लाह इंग्लैंड जा रहे फिल्म करने वास्ते, फिर एक सारी टीम उसों आवांगे तो 15-20 दिन बाद ਅਸੀਂ चले जावांगे ਆਸਟ੍ਰੇਲੀਆ। ਉਹ ਇਸ ਤਰ੍ਹਾਂ ਦਾ ਅੱਲਾਹ ਪਾਕ ਨੇ ਇੱਕ ਵਸੀਰ ਰਿਜ਼ਕ ਕੀਤਾ ਹੋਇਆ, ਬੜਾ ਕਰਮ ਅੱਲਾਹ ਦਾ, ਉਹ ਵੱਡਿਆਂ ਦੀ ਦੁਆਵਾਂ ਨਾਲ, ਤੇ ਜਿਹੜੇ ਜੈਲਸ ਹੋਣ ਵਾਲੇ ਉਹਨਾਂ ਦੀ ਨਫ਼ਰਤ ਦੀ ਵਜ੍ਹਾ ਤੋਂ अल्लाह पाक सब लिए आसानियां पैदा करी, दुआ करो भाई। नहीं जी, देखो जी अल्लाह सब ਦਾ ਭਲਾ ਕਰੇ, ਪਹਿਲੇ ਮੇਰਾ ਕਰੇ ਬਾਅਦ ਚ ਉਹਨਾਂ ਦਾ ਕਰੇ। यानी आ इधरों शुरू कर लवे, ਆਪਣੇ ਹੀ ਸ਼ੁਰੂ ਤੋਂ ਇਧਰ ਸੱਜੇ ਪਾਸੇ ਹੋ, ਆਹ ਮੇਰੇ ਸੱਜੇ ਪਾਸੇ ਐਂ ਸੱਜੇ ਪਾਸੇ ਸ਼ੁਰੂ ਹੋਵੇ ਤੇ ਖੱਬੇ ਪਾਸੇ ਮੁੱਕ ਜੇ। ਅੱਲਾਹ ਪਾਕ ਸਭ ਲਈ ਆਸਾਨੀਆਂ ਪੈਦਾ ਕਰੇ। ਅੱਛਾ ਕੈਸਰ ਸਾਹਿਬ, ਇਹ ਗੱਲ ਕਨਫਰਮ ਆ ਕਿ ਤੁਸੀਂ ਅੱਛਾ ਸੋਚੋਗੇ, ਅੱਲਾਹ ਪਾਕ ਨੇ ਤੁਹਾਡੇ ਲਈ ਆਸਾਨੀਆਂ ਪੈਦਾ ਕਰਨੀਆਂ। ਇਹ ਤੁਸੀਂ ਕੀ ਤਾਹਰੁਲ ਕਾਦਰੀ ਸਾਹਿਬ ਨੂੰ ਮਿਲ ਕੇ ਆਏ ਜੇ ਤੁਸੀਂ? ਨਹੀਂ ਮੈਂ ਸੋਨੀ ਸਾਹਿਬ, ਤੁਸੀਂ ਕਾਮੇਡੀਅਨ ਹੈਗੇ ਜੇ, ਸਾਡੇ ਫੇਵਰਿਟ ਕਾਮੇਡੀਅਨ ਹੈਗੇ। ਲਵ ਯੂ ਭਾਜੀ, ਖੁਸ਼ ਰਹੋ ਜੀ। ਤੇ ਤੁਸੀਂ ਤੇ ਇੰਜ ਤੇ ਘਬਰਾਇਆ ਜੀ, ਹੁਣੇ ਤੁਸੀਂ ਰਾਇਵੰਡ ਚਲੇ ਜਾਣਾ, ਉਤੋਂ ਤੁਸੀਂ ਬਿਸਤਰਾ ਚੁੱਕਣਾ ਤੇ ਤਬਲੀਗੀ ਜਮਾਤ ਨਾਲ ਚਲੇ ਜਾਣਾ, ਉਤੋਂ ਤੁਸੀਂ ਫਰੂਟ ਸ਼ਰਟ ਖਾ ਕੇ ਕਹਿਣਾ ਜੀ ਮੈਂ 3 ਦਿਨ ਵਾਸਤੇ ਹੀ ਆਇਆ ਸੀ। ਲੇਕਿਨ ਸੋਨੀ ਸਾਹਿਬ, ਤੁਸੀਂ ਇਹ ਦੇਖੋ, ਕਿਸੇ ਦਾ ਭਲਾ ਕਰੋਗੇ ਜ਼ਿੰਦਗੀ 'ਚ। ਦੇਖੋ ਮੇਰੀ ਗੱਲ ਸੁਣੋ, ਜਿਹੜਾ ਕਿਸੇ ਦੀ ਕਾਮਯਾਬੀ ਤੋਂ ਜੈਲਸ ਹੁੰਦਾ ਨਾ, ਉਹ ਬੰਦੇ को नहीं जेलस हो रहा, रब की रहमत तो जेलस हो रहा और अपना आप। और मैं काफ़ी इंटरव्यू से कहना वा सोनी कि अल्लाह की रहमत नहीं यार कभी अपनी चलाकी ना समझो, अल्लाह, क्योंकि तुहाडे कोल रब की रहमत हुंदी, बंदा कहंदा ना मैं कर सकदा, मैं तैनूं कढ देना, मैं तेरा एं कर दांगा, वो कर दांगा, ते मैं कहना ना कि एक नाखून जी तकलीफ होवे ना, नाखून, सही बात, ते वो भी बंदा रात नूं सो नहीं सकदा। ते मेरा गफूर रहीम रब, ठीक है, ते पंजतन दे घराने ना असी सदके ना, पंजतन दे घराने दे सदके ना असी कि ਅਸੀਂ ਆਪਣਾ ਰਿਜ਼ਕ ਕਮਾ ਰਹੇ ਹਾਂ ਉਹਨਾਂ ਦੀਆਂ ਦੁਆਵਾਂ ਨਾਲ। ਤੇ ਇਸ ਕਰਕੇ ਜਦੋਂ ਤੁਸੀਂ ਕਿਸੇ ਦਾ ਬੁਰਾ ਕਰੋਗੇ ਨਾ, ਤੁਸੀਂ ਕਿਸੇ ਦਾ ਨਹੀਂ ਕਰ ਰਹੇ ਹੁੰਦੇ, ਤੁਸੀਂ ਆਪਣਾ ਕਰ ਰਹੇ ਹੋ। ਬੇਸ਼ੱਕ ਇਸ ਤਰ੍ਹਾਂ ਹੀ। ਤੇ ਜਿਹੜਾ ਵੱਡਾ ਉਹ ਵੱਡਾ ਹੀ ਹੈ, ਉਹਨੂੰ ਹਮੇਸ਼ਾ ਵੱਡਾ ਸਮਝੋ। ਅਸਲ 'ਚ ਜਿਹੜਾ ਵੀ ਮਾਲਕ ਕਿਸੇ ਇਨਸਾਨ ਨੂੰ ਇੱਜ਼ਤ ਦੇ ਰਿਹਾ, ਤੇ ਮੈਂ ਕਹਿੰਦਾ ਵੀ ਉਹਦੀ ਇੱਜ਼ਤ ਕਰਨੀ ਚਾਹੀਦੀ, ਕਿਉਂਕਿ ਉਹਨੂੰ ਮਾਲਕ ਦੇ ਰਿਹਾ। ਤੁਹਾਨੂੰ ਕਿਸੇ ਨੇ ਦੱਸਿਆ ਕਿ ਇਸ ਮਹੱਲੇ 'ਚ ਫੌਤਗੀ ਹੋਣ ਵਾਲੀ ਹੈ? ਕਿਉਂ ਐਡੇ ਸੀਰੀਅਸ ਜੇ ਤੁਸੀਂ? ਕੋਈ ਤੁਹਾਨੂੰ ਮਸਜਿਦ 'ਚੋਂ ਮੰਜਾ ਲਿਆਉਂਦਾ ਕਿਸੇ ਨੇ ਕਹਿ ਦਿੱਤਾ, ਕਿ ਦੇਗਾਂ ਪਕਾਉਂਦਾ ਕਿਸੇ ਨੇ ਕਹਿ ਦਿੱਤਾ, ਸੋਨੀ ਸਾਹਿਬ ਕਿਉਂ ਤੁਸੀਂ ਐਡਾ ਮਜ਼ਲ? ਭਾਜੀ ਮੈਂ ਯਕੀਨ ਕਰੋ, ਤੁਹਾਡੀ ਗੁਫ਼ਤਗੂ ਸੁਣ ਕੇ ਮੈਨੂੰ ਇੰਜ ਲੱਗਾ ਮੈਂ ਵਜ਼ੂ ਕਰ ਰਿਹਾ ਹਾਂ। ਮੈਂ ਤੁਹਾਡੀ ਅੰਮੀ ਆ, ਪਹਿਲੇ ਮੈਨੂੰ ਦੱਸੋ ਤੁਸੀਂ ਕਿ ਮੇਰੀ ਗੁਫ਼ਤਗੂ ਸੁਣ ਕੇ ਤੁਸੀਂ ਵਜ਼ੂ ਕਰੋ। ਵਜ਼ੂ ਤੁਸੀਂ ਜਦੋਂ ਕਰਨਾ ਹੁੰਦਾ ਉਦੋਂ ਨਹੀਂ ਕਰਦੇ ਜਨਾਬ। ਵੈਸੇ ਦੁਆਵਾਂ ਤੁਸੀਂ ਅੰਮੀ ਵਾਲੀਆਂ ਦਿੱਤੀਆਂ ਮੈਨੂੰ। ਹੈ ਹੀ ਮਾਸ਼ਾਅੱਲਾ, ਦੇਖ ਨਾ, ਫਿਰ ਅੱਬਾ ਵੀ ਕਹਿ ਸਕਦਾ ਅੰਬੇ ਵੇਖਣਾ ਆਪਣੇ ਅੱਬੇ ਦਾ ਭਲਾ ਕੀਤਾ। ਵੱਡੇ ਭਰਾ ਵੀ ਅੱਬਿਆਂ ਵਜਾ ਹੁੰਦੇ? ਨਹੀਂ ਮੈਂ ਮੇਰਾ ਤਾਂ ਛੋਟਾ ਭਰਾ ਹੈ। ਸੁਣੀ, ਮੈਨੂੰ ਤੇ ਅੱਲਾਹ ਪਾਕ ਤੁਹਾਨੂੰ ਕਾਮਯਾਬ ਕਰੇ, ਔਰ ਸਰਦਾਰ ਸਾਹਿਬ ਦਾ ਚੈਨਲ ਹੈ ਤੇ ਇਹਨੂੰ ਵੀ ਅੱਲਾਹ ਪਾਕ ਹੋਰ ਕਾਮਯਾਬ ਕਰੇ। ਅੱਛਾ ਭਾਜੀ, ਤੁਹਾਨੂੰ ਛੋਟੇ ਜਿਹੜਾ ਪਰਸਨਲ ਸਵਾਲ ਹੋ ਜਾਣ। ਪਰਸਨਲ ਕੀ ਕਿ ਮੈਂ ਨਾਲਾ ਕਿਹੜੇ ਰੰਗ ਦਾ ਪਾਇਆ? ਨਹੀਂ ਪਰਾਂਦਾ, ਕੀ ਪਰਸਨਲ ਮੈਨੂੰ ਦੱਸੋ। ਉਹ ਯਾਨੀ ਕਿ ਪਰਸਨਲ ਤੋਂ ਬਾਅਦ ਕਿਤੇ ਹੁਣ ਮੈਂ ਤੁਹਾਡੀ ਬੈਲ ਵਜਾ ਕੇ ਨੱਸ ਗਿਆ, ਕੀ ਪਰਸਨਲ ਕਿਤੇ ਮੈਂ ਆਪਣੀ ਬੁੱਢੀ ਦਾ ਮੇਕਅਪ ਲਾ ਕੇ ਆਇਆ, ਕੀ ਪਰਸਨਲ ਸਵਾਲ ਕਰ? ਉਹ ਭਾਜੀ ਕਿਤੇ ਇਸ਼ਾਰਾ ਲਾਲ ਦੇਖੋ, ਕਿਤੇ ਬ੍ਰੇਕ ਲੱਗੇ ਹਲਕੀ ਜਿਹੀ। ਇਸ਼ਾਰਾ ਲਾਲ ਵੇਖਿਆ ਕਰੋ, ਤਦੇ ਆਬਾਦੀ ਵਧ ਰਹੀ ਜੇ। ਅੱਛਾ ਖਾਣ 'ਚ ਕੀ ਪਸੰਦ? ਖਾਣ 'ਚ ਤੇ ਮੈਂ ਪਹਿਲੇ ਚਪੇੜਾ ਪਸੰਦ ਸੀ ਜੀ। ਠੀਕ ਹੈ ਜੀ। ਵੈਸੇ ਮੈਨੂੰ ਖਾਣ ਦੇ ਵਿੱਚ ਜੋ ਵੀ ਮਿਲ ਜੇ ਅੱਲਾ ਦਾ ਸ਼ੁਕਰ ਅਦਾ ਕਰਕੇ। ਇੱਕ ਦਿਨ ਭੁੱਖ ਲੱਗੀ ਸੀ, ਜ਼ਿੰਦਾ ਬਿੱਲੀ ਖਾ ਗਏ।
ਉਹ ਵੈਰੀ ਗੁੱਡ ਭਾਜੀ, ਇਹ ਬਹੁਤ ਅੱਛਾ ਕੰਮ ਖਾਣੀ ਕੀਤਾ ਚਾਹੀਦੀ ਤੁਸੀਂ। ਹੈ ਬਸ। ਪਤਾ ਮੁਲਕੀ ਹਾਲਾਤ ਐਸੇ ਨੇ ਸਰ, ਤੇ ਖਾਣ ਦੇ ਵਿੱਚ ਜੇ ਮੈਂ ਜ਼ਿਆਦਾ ਜਿਹੜਾ ਮੈਨੂੰ ਪਸੰਦ ਹੈ ਉਹ ਆਲੂ ਬਿੱਲੀ, ਆਲੂ ਬੈਂਗਨ। ਮੈਂ ਕਿਹਾ ਆਲੂ ਬਿੱਲੀ ਕਹਿ ਰਹੇ, ਬਿੱਲੀ ਤੇ ਮੋਗੀ ਹੈ ਨਾ, ਉਹ ਤੇ ਉਸ ਤੋਂ ਬਾਅਦ ਮਕਾਤੀ ਬਿੱਲੀ। ਆਲੂ ਬੈਂਗਨ, ਕਾਲੇ ਚਨੇ ਮੈਨੂੰ ਬਹੁਤ ਜ਼ਿਆਦਾ ਪਸੰਦ ਨੇ। ਫਿਰ ਚਾਂਪਾਂ, ਦੇਸੀ ਮੁਰਗੀ, ਇਹ ਉਹ 6 ਮਹੀਨੇ ਹੋ ਗਏ ਨਹੀਂ ਖਾਧੀ, ਤੇ ਅੱਲਾ ਬਿਹਤਰ ਕਰੇਗਾ। ਕਿਉਂਕਿ ਤੇ ਸ਼ਹਿਰੋਂ ਬਾਹਰ ਚਲ ਗਈ, ਕਿਉਂਕਿ ਮੈਂ ਜਦੋਂ ਵੀ ਕਿਹਾ ਨਾ ਹੋਸਟ ਨੇ ਕਿਹਾ ਮੰਗਾ ਲਓ ਜੀ। ਕਿਉਂਕਿ ਸਰਦਾਰ ਸਾਹਿਬ ਨੇ ਜਦੋਂ ਤੁਹਾਨੂੰ ਬੁਲਾਇਆ ਉਹਨਾਂ ਨੇ ਐਡੀ ਸੋਹਣੀ ਦਾਲ ਮੰਗਵਾਈ ਆ। ਵੈਰੀ ਗੁੱਡ। ਦਾਲ ਦੇ ਨਾਲ ਦੁੱਧ ਰੱਖ ਦਿੰਦੇ, ਗੁੱਜਰ ਹਨ। ਔਰ ਕਿਹਾ ਜੀ ਗੱਡੀ ਦਾ ਕਿਰਾਇਆ ਦਿਓ, ਕਹਿੰਦੇ ਨਹੀਂ ਤੂੰ ਮੱਝ ਤੇ ਬੈ, ਤੈਨੂੰ ਮੱਝ ਛੱਡ ਆਏਗੀ ਤੈਨੂੰ। ਸਰਦਾਰ ਸਾਹਿਬ ਬੱਬਰ ਭਾਜੀ ਦਾਲ ਪਤਾ ਕਿਉਂ ਮੰਗਾਨੇ, ਕਿਉਂਕਿ ਦਾਲ ਤੇ ਬੜਾ ਅੱਛਾ ਗਾਣਾ ਲਿਖਾ, ਦਾਲ ਸੇ ਦਾਲ ਮੰਗਾਓ। ਕੀ ਬਾਤ, ਇੱਕ ਦਾਲ ਬੰਦ 100 ਦਾਲ ਖੁੱਲੀ ਸਰ। ਵਾਹ ਵਾਹ। ਇਹ ਚੀਜ਼ਾਂ ਹੁੰਦੀਆਂ ਰਹਿੰਦੀਆਂ ਸਰ। ਅੱਛਾ, ਫਰੂਟ ਕਿਹੜਾ ਪਸੰਦ ਹੈ? ਫਰੂਟ ਦੇ ਵਿੱਚ ਜਾਂ ਜਿਹੜਾ ਲੱਗਾ ਹੋਵੇ ਅੱਛਾ ਖੂਬਸੂਰਤ, ਅੱਛਾ ਰੇੜੀ ਤੇ ਅੰਗੂਰ ਸਰ, ਅੰਗੂਰ ਦੀ ਕੀ ਬਾਤ ਕੀ ਹੈ। ਬਾਤ, ਅੰਗੂਰ ਅੱਛਾ ਫਲ ਹੈ। ਬਸ ਮੈਂ ਅੰਗੂਰ ਸਰ ਕਈ ਵਾਰ ਅੱਛਾ ਸੀਜ਼ਨ ਆਊਟ ਹੋ ਜਾਏ ਤੇ ਫੇਰ ਕੁਛ ਨਹੀਂ, ਸੀਜ਼ਨ ਆਊਟ ਹੋ ਜਾਏ ਤੇ ਫਿਰ ਪੈਡ ਲਾ ਕੇ ਬਹਿ ਜਾਈਦਾ। ਉਹਦੇ ਚ ਟੈਨਸ਼ਨ ਹੀ ਕੋਈ ਨਹੀਂ ਭਾਜਨ। ਫਿਰ ਉਹ ਜਦੋਂ ਸੀਜ਼ਨ ਆਊਟ ਹੋ ਜਾਏ ਫਿਰ ਆਪਣੇ ਹੋਰ ਕੋਈ ਗੇਮ ਸ਼ੁਰੂ ਕਰ ਲੈ। ਲਓ ਜੀ ਨਾਜ਼ਰੀਨ, ਮੈਨੂੰ ਲੱਗ ਰਿਹਾ ਵੀ ਇੱਧਰ ਉੱਧਰ ਜਾਨ ਛੁਡਾਉਣੀ ਔਖੀ ਆ, ਲੇਕਿਨ ਫਿਰ ਵੀ 2 ਮਿੰਟ ਮੈਨੂੰ ਜਰਾ ਚਾਹੀਦੇ ਨੇ। ਨਹੀਂ ਮੇਰੀ ਜਾਨ, ਤੁਸੀਂ ਭਾਵੇਂ ਅੱਧੇ ਮਿੰਟ ਚ ਮੁਕਾ ਦਿਓ। ਹਾਂ ਦੇਖਿਆ ਜੀ, ਇਹ ਤੁਹਾਡੇ ਲਈ ਤਾਂ ਟਾਈਮ ਹੀ ਨਹੀਂ ਏਡੀ ਮੁਹੱਬਤ ਕਰ ਰਹੇ। ਸਰ। ਮੈਂ ਅਸੀਂ ਤੁਹਾਨੂੰ ਜ਼ਿੰਦਗੀ ਦੇ ਵਿੱਚ ਅਸੀਂ ਇੰਨੀ ਮੁਹੱਬਤ ਤੁਹਾਡੇ ਨਾਲ ਤੇ ਹੈ ਹੀ ਨਹੀਂ ਅੱਛਾ ਸਰ। ਅਸੀਂ ਤੇ ਨਮਾਜ਼ਾਂ ਪੜ੍ਹ ਕੇ ਤੁਹਾਡੇ ਲਈ ਬਦਦੁਆਵਾਂ ਕਰੀਦੀਆਂ ਜਨਾਬ ਸੋਹਣੇ ਜੀ। ਯਕੀਨ ਕਰੋ ਸਾਡੇ ਤੇ, ਤੁਸੀਂ ਸਾਡਾ ਹਮੇਸ਼ਾ ਭਲਾ ਕੀਤਾ। ਅਸੀਂ ਤੇ ਝੋਲੀਆਂ ਚੁੱਕ ਕੇ ਕਿਹਾ ਕਿ ਬਸ ਤੁਹਾਡਾ ਬੇੜਾ ਹੀ ਗਰਕ ਹੋਵੇ। ਭਾਜੀ ਇਹ ਤੁਹਾਡਾ ਜ਼ੇਨ ਹੈਗਾ ਸੋਹਣੇ ਜੀ। ਅੱਛਾ ਮੇਰੇ ਜ਼ਿਹਨ ਦੀ ਦੱਸ ਰਹੇ। ਹਾਂਜੀ, ਮੇਰਾ ਦਿਲ ਕਰਦਾ, ਮੇਰੇ ਖਾਬ 'ਚ ਜਦੋਂ ਵੀ ਤੁਸੀਂ ਆ, ਮੈਨੂੰ ਇੰਨੀ ਮੁਹੱਬਤ ਹੈ, ਮੈਨੂੰ ਇੰਝ ਲੱਗਾ ਤੁਸੀਂ 1122 ਤੇ ਜਾ ਰਹੇ ਜੇ, ਚਲਾ ਰਹੇ ਜੇ। ਅੱਛਾ ਮੈਂ ਕਿਹਾ ਸ਼ਾਇਦ ਪਿੱਛੇ ਵੀ ਜਗ੍ਹਾ ਹੁੰਦੀ ਨਾ। ਪਿੱਛੇ ਨਹੀਂ, ਉਹ ਤੇ ਪਿੱਛੇ ਤੁਸੀਂ ਰੈਸਟ ਕਰ ਰਹੇ ਸੋ ਤੁਸੀਂ। ਅਸੀਂ ਗੱਲ ਜੀ ਕਿ ਚਲਾ ਵੀ ਮੈਂ ਰਿਹਾ ਸੀ ਤੇ ਪਿੱਛੇ ਰੈਸਟ। ਪਿੱਛੇ ਵੀ ਹੈ। ਇਹੀ ਤੇ ਤਰੱਕੀ ਹੈ ਮੇਰੇ ਸੋਹਣੀ ਨੇ ਕੀਤੀ ਹੈ। ਇਹ ਤਰੱਕੀ ਨਹੀਂ ਭਾਜੀ, ਹਾਂ ਇਹ ਬਗੈਰਤੀ ਜੀ। ਇਹ ਨੋ ਲਵ ਨੋ ਟੈਨਸ਼ਨ ਹੈ। ਉਹਦੀ ਖੁਸ਼ੀ ਦੇ ਵਿੱਚ ਨਾ, ਸ਼ੂਟਿੰਗ ਦੀ ਖੁਸ਼ੀ ਜ਼ਰਾ ਐਵੇਂ ਹੀ, ਜਦੋਂ ਕਿਤੇ ਅਸੀਂ ਪ੍ਰੋਪਰ ਇੰਟਰਵਿਊ ਕਰਾਂਗੇ ਉਦੋਂ ਸੋਹਣੀ ਜੀ ਮਜ਼ਾ ਆਏਗਾ, ਉਦੋਂ ਗੱਲਾਂ ਹੋਣਗੀਆਂ ਪਿਆਰ ਦੀਆਂ ਤੇ ਹੋ ਹੀ ਨਹੀਂ ਸਕਦੀਆਂ। ਬਿਲਕੁਲ ਤੁਹਾਡੇ ਨਾਲ ਜਿੰਦਾ ਮੂੰਹ ਤਲਾਕ ਦੀਆਂ ਹੋ ਸਕਦੀਆਂ, ਹਕੀਕੇ ਦੀਆਂ ਹੋ ਸਕਦੀਆਂ, ਐਕਸੀਡੈਂਟ ਦੀਆਂ ਹੋ ਸਕਦੀਆਂ, ਫੌਤਗੀ ਦੀਆਂ ਹੋ ਸਕਦੀਆਂ, ਵੱਡੇ ਆਪਰੇਸ਼ਨ ਦੀਆਂ ਹੋ ਸਕਦੀਆਂ, ਇਹ ਹੋ ਸਕਦੀਆਂ। ਅੱਛਾ ਜੀ ओके अल्लाह हाफिज़ अल्लाह हाफिज़। तो गाइस मैं सिर्फ ये कहना चाहांगा, सरदार कमाल ऑफिशियल साढ़े उस्ताद साढ़े माई बाप सरदार कमाल साहब, ऐ ते मेरा सोनी छोटा भरा है और मेरी हमेशा दुआ ਇਹਦੇ ਨਾਲ ਨੇ ਇਨਸ਼ਾਅੱਲਾ। ਇਹ ਦੁਆਵਾਂ ਜਿਹੜੀਆਂ ਆਪਣੀਆਂ ਵੀ ਲੈ ਲਿਆ ਕਰੇ, ਲੇਕਿਨ ਸਾਡੀ ਖਾ ਜਾਂਦਾ ਹੈ ਭਾਜੀ। ਜਿੱਡੀ ਮਹਿੰਗਾਈ ਹੈ ਦਵਾ ਕਿੱਥੇ ਲਾਇਆ ਹੁੰਦੀ ਹੈ। ਬਸ ਤੁਸੀਂ ਮਹਿੰਗਾਈ ਤੁਹਾਨੂੰ ਕੀ ਕਹਿਣਾ, ਤੁਸੀਂ ਛੱਡ ਦਿਓ। ਤੁਸੀਂ ਇਸ਼ਾਰੇ ਤੇ ਖਲੋਣਾ, ਤੁਸੀਂ ਆਪਣੀ ਵੀ ਲੈ ਜਾਣੀ, ਘਰ ਵਾਲਿਆਂ ਵਾਸਤੇ ਵੀ ਲੈ ਜਾਣੀ। ਭਾਜੀ ਇਸ਼ਾਰੇ ਤੇ ਕਿਹੜਾ ਮੈਡੀਕਲ ਸਟੋਰ ਬਣਿਆ। ਸਰ ਨਹੀਂ, ਦਵਾਈ ਦੀ ਨਹੀਂ, ਮੈਂ ਰੋਟੀ ਦੀ ਗੱਲ ਕਰ ਅੱਛਾ ਰੋਟੀ ਦੀ ਗੱਲ ਕਰ ਭਾਜੀ। ਕੱਲੀ ਰੋਟੀ ਨਾਲ ਕਿੱਥੇ ਗੱਲ ਬਣਦੀ? ਕੱਲੀ ਰੋਟੀ ਹੱਕ 'ਚ ਫਸ ਜਾਂਦੀ, ਮਤਲਬ ਸਾਲਣ ਨਾਲ ਹੋਵੇ ਤੇ ਦੂਸਰੇ ਇਸ਼ਾਰੇ ਤੋਂ ਸਾਲਣ ਮੰਗ ਲਓ, ਕਿਸੇ ਵੀ ਰੋਟੀ ਮੰਗ ਲਓ। ਇਹ ਕੀ ਤਾਂ ਲਾਲ ਹੋਵੇ ਤੇ ਰੋਟੀ ਮੰਗ ਲਈ, ਹਰਾ ਹੋਵੇ ਸਾਲਣ ਮੰਗ ਲਿਆ, ਤੇ ਪੀਲੀ ਹੋਏ ਤੇ ਦੋਵੇਂ ਡੋਲਤੀਆਂ ਤੁਸੀਂ। ਨਹੀਂ ਪੀਲੀ ਹੋਵੇ ਤਾਂ ਖਾਣੀ ਸ਼ੁਰੂ ਕਰ ਦੇ। ਨਹੀਂ ਖਾਣੀ, ਲੇਕਿਨ ਇਹ ਚੀਜ਼ਾਂ ਤਾਂ ਚੱਲਦੀਆਂ ਰਹਿਣਗੀਆਂ। ਔਰ ਮੇਰਾ ਵਾਅਦਾ ਹੈ ਅਸੀਂ ਇੱਕ ਇੰਟਰਵਿਊ ਐਸਾ ਕਰਾਂਗੇ ਜਿਹਦੇ 'ਚ ਬੜਾ ਹੱਲਾ ਗੁੱਲਾ ਹੋਏਗਾ, ਬੜੀਆਂ ਜੁਗਤਾਂ ਹੋਣਗੀਆਂ ਇਨਸ਼ਾਅੱਲਾ, ਤੇ ਬਹੁਤ ਜਲਦ ਹੋਏਗਾ ਇਨਸ਼ਾਅੱਲਾ। ਸਾਜੀ ਨਾਜ਼ਰੀਨ, ਕੈਸਰ ਭਾਈ ਵਾਸਤੇ ਔਰ ਇਹਨਾਂ ਦੀ ਟੀਮ ਵਾਸਤੇ ਬਹੁਤ ਸਾਰੀਆਂ ਦੁਆਵਾਂ। ਭਾਈ ਅੱਲਾ ਤੁਹਾਨੂੰ ਕਾਮਯਾਬ ਕਰਕੇ ਇੰਨੀ ਮਿਹਨਤ ਕਰ ਰਹੇ ਹੋ, ਗਰਮੀ 'ਚ ਨਹੀਂ ਦੇਖ ਰਹੇ, ਗਰਮੀ ਨਹੀਂ ਦੇਖ ਰਹੇ, ਸਰਦੀ, ਕਿਉਂਕਿ ਹਲੇ ਸਰਦੀ 'ਚ ਕਾਫੀ ਟਾਈਮ ਆ। ਤੁਸੀਂ ਸਾਡੇ ਮਹਿਮਾਨ ਜੇ, ਤੁਸੀਂ ਬੈਠੋ, ਮੈਂ ਤੁਹਾਡੇ ਲਈ ਪਾਣੀ ਪੀ ਕੇ ਆਉਣਾ। ਲਓ ਜੀ ਨਾਜ਼ਰੀਨ, ਅੱਲਾ ਹਾਫਿਜ਼।